व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਗੁਰਜੀਤ ਸਿੰਘ ਵੜੈਚ ਜੀ ਦੀ ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਬੈਨ ਔਨ ਸਿੱਖ ਮੂਵੀਜ਼। ਰਿਸਪੈਕਟਡ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਆਸਟ੍ਰੇਲੀਆ ਸਿਡਨੀ ਤੋਂ ਪਹਿਲੀ ਵਾਰ ਲਿਖ ਰਿਹਾ ਹਾਂ। ਮੈਂ ਪਹਿਲੇ ਦਿਨ ਫਿਲਮ ਹੈਦਰ ਦੇਖੀ ਜੋ ਕਿ ਕਸ਼ਮੀਰ ਇਸ਼ੂ ਤੇ ਬਣੀ ਹੈ। ਵੇਖ ਕੇ ਹੈਰਾਨੀ ਹੋਈ ਕਿ ਕਸ਼ਮੀਰ ਬਾਰੇ ਜਾਂ ਨਕਸਲਵਾਦ ਬਾਰੇ ਫਿਲਮ ਬਣੇ ਤਾਂ ਉਹ ਆਰਟ ਐਂਡ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ। ਜੇ ਸਿੱਖ ਮਸਲਿਆਂ ਤੇ ਕੁਝ ਕਹੋ ਤਾਂ ਬੈਨ ਜਾਂ ਵੱਖਵਾਦ ਦਾ ਇਲਜ਼ਾਮ ਲੱਗਦਾ ਹੈ। ਇਸ ਦੇ ਬਾਅਦ ਵੀ ਮੈਜੋਰਟੀ ਸਿੱਖ ਅੱਜ ਕਹਿੰਦੇ ਨੇ ਅਸੀਂ ਆਜ਼ਾਦ ਹਾਂ ਇੰਡੀਆ ਵਿੱਚ। ਕਿਉਂ ਸਾਡੀ ਕੌਮ ਨੂੰ ਹਿੰਦੂ ਝੂਠ ਖਾਣ ਦੀ ਆਦਤ ਪੈ ਗਈ ਹੈ। ਡਾਕਟਰ ਸਾਹਿਬ ਰਲ ਕੇ ਅਰਦਾਸ ਕਰੀਏ ਆਜ਼ਾਦ ਖਾਲਿਸਤਾਨ ਦੀ ਤੇ ਇਸ ਤੋਮਤ ਨੂੰ ਮੱਥੇ ਤੋਂ ਧੋ ਦੇਵੇ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਇਹਨਾਂ ਦਾ ਵੀਰ ਗੁਰਜੀਤ ਸਿੰਘ ਵੜੈਚ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੇ ਆਪਣਾ ਵਿਸ਼ਾ ਜਿਹੜਾ ਉਹ ਇਹੀ ਰੱਖਿਆ ਵੀ ਜਿਵੇਂ ਸਿੱਖ ਥਾਟ ਵਾਲੀਆਂ ਜਾਂ ਸਾਡੇ ਨਾਲ ਜੋ ਕੁਛ ਇਹਨਾਂ ਨੇ ਕੀਤਾ ਸਿੱਖ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਉਸ ਨਾਲ ਜੁੜੀਆਂ ਫਿਲਮਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਜਾਂਦਾ ਹੈ। ਕਦੇ ਸੈਂਸਰ ਬੋਰਡ ਕਰ ਦਿੰਦਾ ਹੈ, ਜੇ ਸੈਂਸਰ ਨਹੀਂ ਕਰਦਾ ਤਾਂ ਸਟੇਟ ਕਰ ਦਿੰਦੀ ਹੈ। ਔਰ ਕੌਮ ਦੇ ਹੀਰੇ ਫਿਲਮ ਉਹਦੀ ਲੇਟੈਸਟ ਉਦਾਹਰਣ ਹੈ। ਉਹਨਾਂ ਨੇ ਹੈਦਰ ਫਿਲਮ ਦਾ ਜ਼ਿਕਰ ਕੀਤਾ ਜੋ ਕਸ਼ਮੀਰ ਬਾਰੇ ਹੈ। ਮੈਨੂੰ ਦੇਖਣ ਦਾ ਤਾਂ ਨਹੀਂ ਮੌਕਾ ਬਣਿਆ, ਪਰ ਜਿਵੇਂ ਉਹਨਾਂ ਦੀ ਲਿਖਤ ਤੋਂ ਜ਼ਾਹਰ ਹੈ ਕਿ ਉਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਉਹ ਦਿਖਾਇਆ ਹੋਏਗਾ ਇਹਨਾਂ ਦੇ ਜ਼ੁਲਮਾਂ ਦੀ ਦਾਸਤਾਨ। ਔਰ ਇਹਨਾਂ ਨੇ ਕਿਹਾ ਵੀ ਜਦੋਂ ਕੋਈ ਦੂਸਰੀ ਬਣਦੀ ਹੈ ਫਿਲਮ ਉਸ ਨੂੰ ਆਰਟ ਔਰ ਫਰੀडम ਆਫ ਐਕਸਪ੍ਰੈਸ਼ਨ ਕਿਹਾ ਜਾਂਦਾ ਹੈ। ਔਰ ਉਹਨਾਂ ਦਾ ਇਹ ਸ਼ਿਕਵਾ ਹੈ ਆਪਣੀ ਮੈਜੋਰਟੀ ਦੇ ਉੱਤੇ ਕਿ ਵੀ ਈਵਨ ਇਸ ਜ਼ਲਾਲਤ ਵਿੱਚ ਜਿਉਂਦਿਆਂ ਵੀ ਜਿਹੜੇ ਸਾਡੇ ਭਰਾ ਜਾਂ ਭੈਣਾਂ ਇਹ ਸਮਝਦੇ ਨੇ ਕਿ ਜੀ ਉਹ ਆਜ਼ਾਦ ਨੇ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹਿੰਦੂ ਝੂਠ ਖਾਣ ਦੀ ਆਦਤ ਹੈ। ਕਹਿੰਦੇ ਵੀ ਝੂਠਾ ਖਾ ਕੇ ਮੱਤ ਮਾਰੀ ਜਾਂਦੀ, ਜਿਹਦਾ ਝੂਠਾ ਖਾਓ ਜੇ ਹੋ ਜਾਈਦਾ ਜੀ। ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਜੀ। ਸੋ ਅਖੀਰ 'ਚ ਉਹਨਾਂ ਨੇ ਕਿਹਾ ਵੀ ਗੁਰੂ ਚਰਨਾਂ 'ਚ ਅਰਦਾਸ ਕਰੀਏ ਵੀ ਖਾਲਿਸਤਾਨ ਗੁਰੂ ਸਾਨੂੰ ਬਖਸ਼ਣ। ਦੇਖੋ ਇਸ ਤਾਂ ਕੋਈ ਸ਼ੱਕ ਨਹੀਂ। ਹਾਲਾਂ ਮੈਨੂੰ ਨਹੀਂ ਲੱਗਦਾ ਵੀ ਕਦੇ ਕਸ਼ਮੀਰੀਆਂ ਦੇ ਮਾਮਲੇ 'ਚ ਵੀ ਕੋਈ ਉਹਨਾਂ ਨੇ ਕੋਈ ਸਿੰਪਥੀ ਰੱਖੀ ਹੋਏ। ਇਹ ਹੋ ਸਕਦਾ ਹੈ ਜਿਵੇਂ ਉੱਥੇ ਜੁਗਾੜ ਹੁੰਦਾ ਹੈ ਕਿਸੇ ਦਾ, ਜਿਹੜੇ ਉਹਦੇ ਪ੍ਰੋਡਿਊਸਰ ਡਾਇਰੈਕਟਰ ਨੇ ਜਾਂ ਤਾਂ ਉੱਪਰ ਲੈਵਲ 'ਤੇ ਉਹਨਾਂ ਨੇ ਚੰਗੀ ਤਰ੍ਹਾਂ ਟੁੰਨ ਕਰ ਦਿੱਤਾ ਹੋਣਾ ਖਵਾ ਖੂ ਕੇ, ਅਤੇ ਜਾਂ ਜਿਹੜਾ ਉਹ ਹੁਣ ਇੰਨੇ ਕੁ ਆਫਰੇ ਹੋਏ ਨੇ ਜਾਂ ਭੂਤਰੇ ਨੇ ਉਹਨਾਂ ਨੂੰ ਪਰਵਾਹ ਹੀ ਨਹੀਂ ਹੈ। ਜੇ ਹੁਣ ਉਹਨਾਂ ਦੇ ਅਧਿਕਾਰੀ ਇਹ ਕਹਿ ਸਕਦੇ ਨੇ ਲਓ ਜੀ ਅਸੀਂ 70,000 ਮੁੰਡਾ ਮਾਰਿਆ ਸੀ ਕਸ਼ਮੀਰੀਆਂ ਦਾ, ਹੁਣ ਅਸੀਂ 70,000 ਬਚਾ ਦਿੱਤੇ ਨੇ ਫਲੱਡਸ ਦੇ ਵਿੱਚ, ਹੁਣ ਬਰਾਬਰ ਹੋ ਗਏ। ਸੋ ਹੋ ਸਕਦਾ ਹੈ ਇਸ ਕਿਸਮ ਦਾ ਹੋਏ। ਅਦਰਵਾਈਜ਼ ਇਹਨਾਂ ਨੇ ਤਾਂ ਜਿਹੜਾ ਹੁਣ ਉੱਤਰ ਪੂਰਬ ਹੈ, ਨਾਰਥ ਈਸਟ ਹੈ, ਉਹਦੇ 'ਚ ਤਾਂ ਵੈਸੇ ਹੀ ਪਾਬੰਦੀ ਹੈ। ਬਿਨਾਂ ਪਰਮਿਸ਼ਨ ਤੋਂ ਤੁਸੀਂ ਉਹਨਾਂ ਏਰੀਆਸ ਜਾ ਹੀ ਨਹੀਂ ਸਕਦੇ। ਹੁਣ ਇਹਨਾਂ ਨੇ ਨਾਗਾਲੈਂਡ 'ਚ ਜਿੱਥੇ ਸੰਘਰਸ਼ 1948 ਤੋਂ ਚੱਲਿਆ ਨਾਗਿਆਂ ਦਾ, ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਸਾਰੀ ਜਵਾਨੀ ਪਿੰਡਾਂ ਦੇ ਪਿੰਡ ਅੱਗ ਲਾ ਕੇ ਸਾੜ ਦਿੰਦੇ ਸੀ ਅਸਾਮ ਦੇ ਵਿੱਚ। ਔਰ ਇਸੇ ਤਰ੍ਹਾਂ ਜਿਹੜੇ ਦੂਸਰੇ ਨਾਲ ਲੱਗਦਾ ਮਨੀਪੁਰ ਹੈ ਉਹ ਬਿਲਕੁਲ ਆਲਮੋਸਟ ਪ੍ਰੋਹਿਬਿਟਡ ਏਰੀਆਜ਼ ਨੇ। ਕਸ਼ਮੀਰ ਦੇ ਵਿੱਚ 7 ਲੱਖ ਫੌਜ ਰੱਖੀ ਹੋਈ ਹੈ, ਹਾਈਐਸਟ ਕੰਸਨਟ੍ਰੇਸ਼ਨ ਹੈ। ਔਰ ਬਹੁਤ ਵਾਰ ਜਿਹੜੀਆਂ ਕਸ਼ਮੀਰ ਦੇ ਹਵਾਲੇ ਨਾਲ ਜਾਂ ਦੂਸਰੀਆਂ ਫਿਲਮਾਂ ਆਉਂਦੀਆਂ ਰਹੀਆਂ ਸੋ ਕਾਲਡ ਦੇਸ਼ ਭਗਤੀ ਔਰ ਪਾਕਿਸਤਾਨ ਦੇ ਜ਼ਿੰਮੇ ਪਾਇਆ ਜਾਂਦਾ ਵੀ ਉਹ ਇੰਟਰੂਡਰਸ ਭੇਜਦਾ ਹੈ ਜਾਂ ਉੱਥੇ ਜਿਹੜਾ ਹੈ ਉਹ ਘੁਸਪੈਠ ਕਰਵਾਉਂਦਾ। ਪਰ ਚੰਗੀ ਗੱਲ ਹੈ ਜੇ ਕਸ਼ਮੀਰ ਦੇ ਹਵਾਲੇ ਨਾਲ ਹੀ ਸਹੀ ਐਟਲੀਸਟ ਜੇ ਕੋਈ ਉਹਨਾਂ ਦੀ ਕਹਾਣੀ ਬਿਆਨ ਕਰਦੀ ਫਿਲਮ ਆਈ ਹੈ ਔਰ ਉਹਨਾਂ ਨੇ ਨਹੀਂ ਰੋਕੀ ਜਾਂ ਉਹਨਾਂ ਨੇ ਮੈਨੇਜ ਕਰ ਲਿਆ ਵੀ ਕਿਵੇਂ ਰਿਲੀਜ਼ ਕਰਵਾਉਣੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੇ ਮਾਮਲੇ 'ਚ ਉਹਨਾਂ ਦਾ ਜ਼ੀਰੋ ਟੋਲਰੈਂਸ ਹੈ। ਜ਼ੀਰੋ ਟੋਲਰੈਂਸ ਦਾ ਮਤਲਬ ਇਹ ਹੈ ਵੀ ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾ। ਔਰ ਇਹਦਾ ਸ਼ਾਇਦ ਕਾਰਨ ਉਹੀ ਹੈ ਜੋ ਕ੍ਰਿਸ਼ਨ ਦੇ ਮਾਮੇ ਨੇ ਜਦੋਂ ਆਪਣੀ ਭੈਣ ਨੂੰ ਹੀ ਜੇਲ੍ਹ ਦੇ ਵਿੱਚ ਰੱਖ ਲਿਆ ਸੀ, ਭੈਣ ਔਰ ਭਾਈਏ ਨੂੰ, ਕਿਉਂਕਿ ਜੋਤਸ਼ੀਆਂ ਨੇ ਕਹਿ ਦਿੱਤਾ ਸੀ ਕਿ ਜੀ ਉਹ ਮਾਰੇਗਾ ਜਿਹੜਾ ਇਹਦੀ ਕੁੱਖ 'ਚੋਂ ਜੰਮੇਗਾ। ਕਿੰਨੇ ਬੱਚੇ ਮਾਰਤੇ ਉਹਦੇ ਜੀ। ਅਖੀਰ ਭਾਵੇਂ ਕ੍ਰਿਸ਼ਨ ਨਿਕਲ ਗਿਆ ਬਾਹਰ, ਉਹਨੇ ਮਾਰਿਆ। ਇਹਨਾਂ ਦੀ ਆਪਣੀ ਕਹਾਣੀ ਹੈ। ਸੋ ਉਹਨਾਂ ਨੂੰ ਜੇ ਕੰਸ ਨੂੰ ਪਤਾ ਸੀ ਵੀ ਮੈਨੂੰ ਮੇਰੇ ਭਣੇਵੇਂ ਨੇ ਮਾਰਨਾ, ਇਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦਾ ਜਿਹੜਾ ਇਹ ਝੂਠ ਫਰਾਡ ਹੈ 4000 ਸਾਲ ਦਾ ਇਹ ਵੇਚਿਆ ਇਹਨਾਂ ਨੇ ਹਿੰਦੂਤਵਾਦ ਦੇ ਨਾਂ 'ਤੇ, ਇਹਨੂੰ ਸਿੱਖਾਂ ਨੇ ਮਾਰਨਾ। ਔਰ ਸਿੱਖ ਆਈਡੀਓਲੋਜੀ ਕਿਉਂਕਿ ਸਾਡੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ ਹੈ, ਅਲਟੀਮੇਟਲੀ ਇਹੀ ਇਹਨਾਂ ਦੇ ਇਸ ਝੂਠ ਨੂੰ, ਇਹਨਾਂ ਦੇ ਕੂੜ ਨੂੰ, ਇਸ ਬੋਰਨ ਅਨਈਕੁਅਲ ਦੁਨੀਆ ਦਾ ਤਾਂ ਡੈਮੋਕ੍ਰੇਸੀਜ਼ ਆਲ ਆਰ ਬੋਰਨ ਇਕੁਅਲ, ਇਹ ਆਲ ਆਰ ਬੋਰਨ ਅਨਈਕੁਅਲ। ਇਹਨੂੰ ਸਿੱਖ ਥਾਟ ਹੀ ਜਿਹੜਾ ਹੈ ਔਰ ਉਹ ਸਰਬੱਤ ਦਾ ਭਲਾ, ਇਨਸਾਨੀਅਤ, ਹਿਊਮੈਨਿਟੇਰੀਅਨਿਜ਼ਮ ਇਹੀ ਉਹਨੂੰ ਡਿਸਟਰੋਏ ਕਰੇਗਾ। ਇਹੀ ਕਾਰਨ ਹੈ ਵੀ ਉਹ ਸਿੱਖਾਂ ਦੇ ਮਾਮਲੇ 'ਚ ਜਿਹੜਾ ਉਹ ਬਿਲਕੁਲ ਰੂਥਲੈਸਲੀ
ਉਹਨਾਂ ਨੇ ਸਾਰਾ ਹੀ ਆਪਣਾ ਜ਼ੋਰ ਲਾਇਆ ਹੋਇਆ। ਬਾਹਰ ਵੀ ਗੁਰਦੁਆਰਿਆਂ 'ਚ ਕਿੰਨੀ ਇੰਟਰਫੀਅਰੈਂਸ ਹੈ, ਕਿਸ ਕਦਰ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਜਿਹੜੀਆਂ ਨੇ ਉਹ ਇੰਟਰਫੀਅਰ ਕਰਦੇ ਨੇ। ਔਰ ਅਲਟੀਮੇਟਲੀ ਅਰਦਾਸ ਤਾਂ ਦੋ ਵੇਲੇ ਹੀ ਅਸੀਂ ਕਰਦੇ ਹਾਂ, ਰਾਜ ਕਰੇਗਾ ਖਾਲਸਾ ਵੀ ਇਹ ਪੜ੍ਹਨਾ ਹੈ, ਪਰ ਮੇਰਾ ਖਿਆਲ ਹੈ ਵੀ ਹੁਣ ਗੱਲ ਅਰਦਾਸ ਦਾ ਮਹਿਕਮਾ ਸਤਿਗੁਰੂ ਦਾ ਹੈ, ਉਹਨਾਂ ਨੇ ਕਿਵੇਂ ਬਖਸ਼ਿਸ਼ ਕਰਨੀ ਹੈ, ਪਰ ਅਸੀਂ ਮੇਰਾ ਖਿਆਲ ਹੈ ਫਰਜ਼ ਵੱਲ ਤੁਰੀਏ। ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਵੀ ਅਸੀਂ ਕੀ ਕਰ ਰਹੇ ਹਾਂ, ਜਾਂ ਅਸੀਂ ਆਪਣੇ ਕੌਜ਼ ਨੂੰ ਨੇੜੇ ਲਿਆਉਣ ਲਈ, ਆਪਣੇ ਕੌਮੀ ਘਰ ਦੀ ਤਾਮੀਰ ਦੇ ਲਈ, ਆਪਣੇ ਫਾਦਰਲੈਂਡ ਨੂੰ ਦੁਸ਼ਮਣ ਦੇ ਪੰਜੇ 'ਚੋਂ, ਖੂਨੀ ਪੰਜੇ 'ਚੋਂ ਮੁਕਤ ਕਰਾਉਣ ਦੇ ਲਈ ਅਸੀਂ ਕੀ ਕਰਨਾ ਹੈ, ਜਾਂ ਸਾਡੇ 'ਚ ਜਿਹੜੀਆਂ ਕੈਪੇਬਿਲਿਟੀਜ਼, ਐਬਿਲਿਟੀਜ਼, ਸਾਧਨ ਨੇ, ਅਸੀਂ ਕਿਵੇਂ ਉਹ ਅਪਲਾਈ ਕਰਨੇ ਨੇ, ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਖਾਲਿਸਤਾਨ ਤੋਂ ਬਿਨਾਂ ਸਾਊਥ ਏਸ਼ੀਆ ਦੇ ਵਿੱਚ ਸਿੱਖਾਂ ਦੀ ਸਰਵਾਈਵਲ ਨਹੀਂ ਹੋਏਗੀ। ਔਰ ਅਸੀਂ ਅਲਟੀਮੇਟਲੀ ਬੁੱਧ ਧਰਮ ਵਾਲੇ ਜਿਵੇਂ ਉਹਨੂੰ ਫਿਨਿਸ਼ ਕਰਨ ਦੀ ਲਾਈਨ ਉਹਨਾਂ ਨੇ ਲਈ ਸੀ, ਕਾਫੀ ਹੱਦ ਤੱਕ ਉਹ ਸਾਡੇ ਅੰਦਰ ਤੱਕ ਆ ਚੁੱਕੇ ਨੇ, ਪਰ ਅਜੇ ਕੌਮ ਦੇ ਅਣਖ ਔਰ ਗੈਰਤ ਵਾਲੇ ਨੌਜਵਾਨ ਔਰ ਭੈਣਾਂ ਸਾਡੀਆਂ ਜਿਉਂਦੇ ਨੇ ਜਿਹੜੇ ਕਿ ਇਸ ਗੱਲ ਨੂੰ ਜਿਹੜਾ ਉਹ ਹੋਣ ਨਹੀਂ ਦੇ ਰਹੇ, ਪਰ ਉਹਨਾਂ ਦਾ ਟਿਲ ਲੱਗਾ ਹੋਇਆ। ਸੋ ਅਸੀਂ ਹੁਣ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ, ਰਾਦਰ ਦੈਨ ਸਿਰਫ ਸਿਟ ਬੈਕ ਪੋਜੀਸ਼ਨ ਦੀ। ਸੋ ਇਹਨਾਂ ਦਾ ਵੀਰ ਗੁਰਜੀਤ ਸਿੰਘ ਵੜੈਚ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।